ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੀ ਆਪਣੀ ਜਸਵਿੰਦਰ ਬਰਾੜ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ 2 ਦਿਨਾਂ ਤੋਂ ਸਫ਼ਰ ਸੀ, ਹੁਣ ਮੈਂ ਟੋਰਾਂਟੋ 에ਅਰਪੋਰਟ ਤੇ ਉਤਰੀ ਤੇ ਮੇਰੀ ਫੈਮਿਲੀ ਵੱਲੋਂ ਇੱਕ ਫੋਨ ਆਇਆ ਵੀ ਆਹ ਵਿਵਾਦ ਹੈ ਜਿਹੜਾ ਛਿੜਿਆ ਹੋਇਆ, ਤੇ ਮੈਂ ਉਸ ਗੱਲ ਬਾਰੇ ਕਲੀਅਰਟੀ ਦੇਣਾ ਚਾਹੁੰਦੀ ਹਾਂ ਕਿ ਇਹ ਜੋ ਸ਼ੇਅਰ ਹੈ, ਜੋ ਮੈਂ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਦੇ ਅੰਦਰ ਕਿਹਾ, ਇਹ 23 ਸਾਲ ਪਹਿਲਾਂ ਰਾਂਝਾ ਜੋਗੀ ਟੇਪ ਦੇ ਅੰਦਰ ਟੀ ਸੀਰੀਜ਼ ਵੱਲੋਂ ਬਾਈ ਭਿੰਦਰ ਡੱਬਵਾਲੀ ਸਾਹਿਬ ਦਾ ਲਿਖਿਆ ਗੀਤ ਹੈ ਜੀ। ਮੈਂ 23 ਸਾਲ ਪਹਿਲਾਂ, ਉਦੋਂ ਮੈਂ ਖੁਦ ਮਤਲਬ ਇਹ ਲਾ ਲਓ ਵੀ 22-23 ਸਾਲਾਂ ਦੀ ਸੀ, ਮੈਨੂੰ ਕੋਈ ਗਿਆਨ ਨਹੀਂ ਸੀ ਇਸ ਬਾਰੇ, ਮੈਨੂੰ ਗਿਆਨ ਹੁਣ ਵੀ ਨਹੀਂ ਹੈ ਨਾ ਜੀ, ਨਾ ਹੀ ਮੈਂ ਰਾਮਾਇਣ ਪੜ੍ਹੀ। ਤੇ ਮੈਂ ਇਹ ਗੀਤ ਨੂੰ ਮੈਂ 23 ਸਾਲ ਗਾਉਂਦੀ ਵੀ ਰਹੀ ਹਾਂ, ਤੇ ਮਤਲਬ ਕਦੇ ਵੀ ਕਿੰਤੂ ਪਰੰਤੂ ਨਹੀਂ ਹੋਇਆ ਸੀ। ਸ਼ਾਇਦ ਮੈਂ ਚਾਹੁੰਦੀ ਹਾਂ ਵੀ ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ। ਜੋ ਤੁਸੀਂ ਮਤਲਬ ਇਹ ਵਿਵਾਦ ਕੀਤਾ, ਵਿਵਾਦ ਦੀ ਜਗ੍ਹਾ ਅਗਰ ਤੁਸੀਂ ਮੈਨੂੰ ਸਮਝਾ ਵੀ ਦਿੰਦੇ ਨਾ ਵੀ ਜਸਵਿੰਦਰ ਇੱਥੇ ਤੁਸੀਂ ਗਲਤ ਹੋ, ਤੇ ਮੈਂ ਉਸ ਚੀਜ਼ ਨੂੰ ਬਿਲਕੁਲ ਮੰਨਦੀ, ਕਿਉਂਕਿ ਮੈਂ ਰਾਮਾਇਣ ਨਹੀਂ ਪੜ੍ਹੀ। ਭਿੰਦਰ ਡੱਬਵਾਲੀ ਸਾਹਿਬ ਤੇ ਮੈਂ ਐਗਰੀਮੈਂਟ 'ਚ ਸੀਗੀ, ਉਹ ਜੋ ਗਾਣੇ ਮੈਨੂੰ ਦਿੰਦੇ ਸੀ ਮੈਂ ਉਹ ਹੀ ਰਿਲੀਜ਼ ਕਰਦੀ ਸੀਗੀ। ਤੇ 23 ਸਾਲਾਂ ਬਾਅਦ ਅੱਜ ਮੈਨੂੰ ਪਤਾ ਲੱਗਿਆ ਵੀ ਜੋ ਹੀ ਲਾਈਨਾਂ ਮੈਂ ਗਾ ਰਹੀ ਸੀ ਸ਼ਾਇਦ ਤੁਹਾਡੀ ਨਜ਼ਰ 'ਚ ਗਲਤ ਨੇ, ਕਿਉਂਕਿ ਮੈਂ ਰਾਮਾਇਣ ਪੜ੍ਹੀ ਨਹੀਂ, ਮੈਨੂੰ ਬਹੁਤਾ ਪਤਾ ਨਹੀਂ ਰਾਮਾਇਣ ਬਾਰੇ। ਤੇ ਐਡੀ ਮੇਰੀ ਮੈਂ ਐਡੀ ਵੱਡੀ ਇਨਸਾਨ ਜਾਂ ਐਡੀ ਵੱਡੀ ਆਰਟਿਸਟ ਮੈਂ ਕੁਝ ਵੀ ਨਹੀਂ ਵੀ ਐਡੇ ਵੱਡੇ ਮਹਾਪੁਰਸ਼ਾਂ ਬਾਰੇ, ਐਡੇ ਜੋ ਭਗਵਾਨ ਸ਼੍ਰੀ ਰਾਮ ਜੀ ਦੇ ਪਿਤਾ ਜੀ ਰਾਜਾ ਦਸ਼ਰਥ ਜੀ ਨੇ, ਮੈਂ ਉਹਨਾਂ ਬਾਰੇ ਕੋਈ ਅਪਸ਼ਬਦ ਨਹੀਂ, ਮੈਂ ਅਪਸ਼ਬਦ ਨਹੀਂ ਬੋਲੇ। ਸਿਰਫ ਜੋ ਭਿੰਦਰ ਡੱਬਵਾਲੀ ਸਾਹਿਬ ਨੇ ਲਿਖਿਆ ਸੀ, ਮੈਂ ਇੱਕ ਔਲਾਦ ਦੀ ਹਮਦਰਦੀ ਬਾਰੇ ਇਹ ਲਾਈਨਾਂ ਕਹੀਆਂ ਸੀ ਕਿ ਔਲਾਦ ਦਾ ਦੁੱਖ ਇੱਕ ਐਸੀ ਚੀਜ਼ ਹੁੰਦੀ ਹੈ ਵੀ ਉਹ ਕਿਸੇ ਨੂੰ ਵੀ ਹਰਾ ਸਕਦੀ ਹੈ। ਅਗਰ ਤੁਹਾਨੂੰ ਲੱਗਦਾ ਵੀ ਇਹ ਲਾਈਨਾਂ ਮੇਰੇ ਤੋਂ ਦਸ਼ਰਥ ਮਹਾਰਾਜ ਜੀ ਦੇ ਮਤਲਬ ਉਲਟ ਜਾਂਦੀਆਂ ਨੇ, ਕਿਉਂਕਿ ਮੈਨੂੰ ਨਹੀਂ ਗਿਆਨ, ਮੈਨੂੰ ਅੱਜ ਵੀ ਨਹੀਂ, ਚੰਗਾ ਹੋਇਆ ਤੁਸੀਂ ਮੈਨੂੰ ਦੱਸਿਆ। ਹੁਣ ਮੈਂ ਵਾਕਈ ਰਾਮਾਇਣ ਪੜ੍ਹੂੰਗੀ, ਉਹਦੇ 'ਚੋਂ ਪਤਾ ਕਰੂੰਗੀ, ਤੇ ਮੈਂ ਤੁਹਾਡਾ ਤੋਂ ਥੈਂਕਸ ਵੀ ਕਰਦੀ ਹਾਂ ਕਿ ਤੁਸੀਂ ਮੈਨੂੰ ਚਾਨਣਾ ਕੀਤਾ, ਤੇ ਮੈਂ ਇਸ ਚੀਜ਼ ਦੀ ਮੁਆਫੀ ਵੀ ਮੰਗਦੀ ਹਾਂ। ਅਗਰ ਇਸ ਗੱਲ ਨਾਲ ਤੁਹਾਡਾ ਦਿਲ ਦੁਖਿਆ ਤਾਂ ਮੈਂ ਉਹਦੇ ਲਈ ਮੁਆਫੀ ਮੰਗਦੀ ਹਾਂ। ਮੈਂ ਕਿਸੇ ਵੀ ਧਰਮ ਬਾਰੇ ਕਦੇ ਵੀ, ਮੈਂ ਹਮੇਸ਼ਾ ਸੀਸ ਝੁਕਾਉਂਦੀ ਹਾਂ, ਸਲਾਮ ਕਰਦੀ ਹਾਂ ਹਰ ਧਰਮ ਨੂੰ। ਮੇਰਾ ਇਹ ਕੋਈ ਸੋਚ ਨਹੀਂ ਸੀ ਵੀ ਮੇਰੇ ਇਹ 4 ਲਾਈਨਾਂ ਨਾਲ ਕਿਸੇ ਦਾ ਦਿਲ ਦੁਖੇ। ਮੈਂ ਤਾਂ ਸਿਰਫ ਔਲਾਦ ਦਾ ਦੁੱਖ ਜ਼ਾਹਰ ਕੀਤਾ ਸੀ। ਅਗਰ ਫਿਰ ਵੀ ਤੁਹਾਨੂੰ ਫੀਲ ਹੋਇਆ ਤੇ ਮੈਂ ਉਸ ਚੀਜ਼ ਲਈ ਮੁਆਫੀ ਮੰਗਦੀ ਹਾਂ। ਤੇ ਕਿਉਂਕਿ ਮੈਂ ਖੁਦ ਨਹੀਂ ਲਿਖਿਆ, ਭਿੰਦਰ ਡੱਬਵਾਲੀ ਸਾਹਿਬ ਦਾ ਲਿਖਿਆ। ਉਹਨਾਂ ਨੇ ਬੜੇ ਗਾਣੇ, ਬੜੇ ਕਲਾਕਾਰ ਰਿਲੀਜ਼ ਕੀਤੇ ਨੇ, ਤੇ ਕਹਿੰਦੇ ਗਲਤੀ ਕਿਤੇ ਵੀ ਹੋ ਸਕਦੀ ਹੈ। ਮੈਂ ਸਟੇਜ ਤੋਂ ਪਹਿਲਾਂ ਵੀ ਕਹਿੰਦੀ ਹੁੰਦੀ ਹਾਂ ਕਿ ਬਹੁਤ ਵਾਰ ਬੰਦੇ ਤੋਂ ਕੰਮ ਕਰਦੇ ਕਰਦੇ ਨਹੀਂ ਚੀਜ਼ਾਂ ਦਾ ਪਤਾ ਹੁੰਦਾ, ਉਹ ਗਲਤੀਆਂ ਹੋ ਜਾਂਦੀਆਂ। ਤੇ ਮੈਂ ਚਾਹੁੰਦੀ ਹਾਂ ਤੁਸੀਂ ਮੈਨੂੰ ਮਾਫ ਕਰੋ। ਤੇ ਮੇਰੀ ਜ਼ਿੰਦਗੀ ਦਾ ਇਹ ਬਹੁਤ ਸੋਹਣਾ ਪੜਾਅ ਹੈ ਵੀ ਹੁਣ ਮੈਂ ਕੋਈ ਵੀ ਗਾਣਾ ਗਾਉਂਗੀ ਪਹਿਲਾਂ ਉਹਦੇ ਬਾਰੇ ਜਾਣਨਾ ਅਗਲੇ ਤੋਂ, ਰਾਈਟਰ ਤੋਂ ਲਵਾਂਗੀ ਵੀ ਜੇ ਗੱਲ ਸਹੀ ਹੈ ਕਿ ਗਲਤ ਹੈ। ਤੇ ਮੈਂ ਇਸ ਚੀਜ਼ ਲਈ ਮੁਆਫੀ ਮੰਗਦੀ ਹਾਂ। ਬਹੁਤ ਤੁਹਾਡੇ ਲਈ ਵੀ ਵੱਡੀ ਗੱਲ ਹੋਊਗੀ ਅਗਰ ਤੁਸੀਂ ਮੈਨੂੰ ਮਾਫ ਕਰੋਗੇ, ਤੇ ਮੈਂ ਹੱਥ ਬੰਨ੍ਹ ਕੇ ਮਾਫੀ ਮੰਗਦੀ ਹਾਂ। ਸਤਿ ਸ਼੍ਰੀ ਅਕਾਲ।